ਮੌਸਮ ਦੇ ਹਿਸਾਬ ਦੇ ਨਾਲ ਪਰਿੰਦੇ ਹਰ ਸਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮਾਈਗ੍ਰੇਟ ਕਰਦੇ ਰਹਿੰਦੇ ਨੇ। ਕਦੀ ਤੁਸੀਂ ਸੋਚਿਆ ਹੈ ਕਿ ਇਹ ਪਰਿੰਦੇ ਲੱਖਾਂ ਦੀ ਤਾਦਾਦ ਦੇ ਵਿੱਚ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਰਫਾਨੀ ਇਲਾਕਿਆਂ ਤੋਂ ਮੈਦਾਨੀ ਇਲਾਕਿਆਂ ਦੇ ਵੱਲ ਕਿਉਂ ਮਾਈਗ੍ਰੇਟ ਕਰ ਜਾਂਦੇ ਨੇ ਤੇ ਮੌਸਮ ਬਦਲਣ ਤੇ ਜਿਹੜੇ ਸ਼ਿਕਾਰੀਆਂ ਦੇ ਕੋਲੋਂ ਬਚ ਜਾਂਦੇ ਨੇ ਫਿਰ ਆਪਣੇ ਇਲਾਕਿਆਂ ਵੱਲ ਵਾਪਸ ਕਿਉਂ ਟੁਰ ਜਾਂਦੇ ਨੇ? ਇਹਨਾਂ ਦਾ ਰੂਟ ਕਿਹੜਾ ਹੁੰਦਾ ਏ ਤੇ ਇਹਨਾਂ ਨੂੰ ਰਸਤਿਆਂ ਦਾ ਕਿਸ ਤਰ੍ਹਾਂ ਪਤਾ ਲੱਗਦਾ ਏ? ਚਲੋ ਅੱਜ ਅਸੀਂ ਇਸੇ ਬਾਰੇ ਗੱਲਬਾਤ ਕਰਦੇ ਹਾਂ। ਗੱਲ ਅਸਲ ਦੇ ਵਿੱਚ ਇਹ ਹੈ ਕਿ ਇਹ ਪਰਿੰਦੇ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਦਾਨੀ ਇਲਾਕਿਆਂ ਦਾ ਰੁਖ ਇਸ ਲਈ ਕਰਦੇ ਨੇ ਕਿ ਸਰਦੀਆਂ ਵਿੱਚ ਬਰਫਾਨੀ ਇਲਾਕਿਆਂ ਦੇ ਵਿੱਚ ਖੁਰਾਕ ਦੀ ਕਮੀ ਹੋ ਜਾਂਦੀ ਏ। ਉਹ ਖੁਰਾਕ ਲੱਭਣ ਲਈ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਝੀਲਾਂ, ਤਲਾਬਾਂ, ਛੱਪੜਾਂ ਦੇ ਕੰਢੇ ਡੇਰੇ ਲਾ ਲੈਂਦੇ ਨੇ। ਕਹਿਣ ਨੂੰ ਇਹ ਗੱਲ ਬੜੀ ਆਸਾਨ ਏ ਕਿ ਆਪਣੇ ਬੱਚਿਆਂ ਦੇ ਨਾਲ ਇੱਕ ਗਰੁੱਪ ਦੀ ਸ਼ਕਲ ਦੇ ਵਿੱਚ ਹਜ਼ਾਰਾਂ ਮੀਲਾਂ ਦਾ ਸਫ਼ਰ ਕਰਨਾ, ਕਿਉਂ ਜੇ ਇਹਨਾਂ ਨੂੰ ਇਸ ਲਈ ਕਈ ਹਫ਼ਤਿਆਂ ਦੇ ਸਫ਼ਰ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਏ। ਇਸ ਮਾਈਗ੍ਰੇਸ਼ਨ ਦੇ ਵਿੱਚ ਹਰ ਪਰਿੰਦੇ ਦਾ ਉਹਦੀ ਨਸਲ ਦੇ ਹਵਾਲੇ ਦੇ ਨਾਲ ਆਪਣਾ ਰੂਟ ਹੁੰਦਾ ਏ। ਇਸੇ ਤਰ੍ਹਾਂ ਮਾਈਗ੍ਰੇਸ਼ਨ ਲਈ ਉਡਾਰੀ ਮਾਰਨ ਤੇ ਵਾਪਸ ਆਉਣ ਦਾ ਵੀ ਆਪਣਾ ਇੱਕ ਸ਼ਡਿਊਲ ਹੁੰਦਾ ਏ। ਇਹਨਾਂ ਪਰਿੰਦਿਆਂ ਦੇ ਵਿੱਚ ਕੁਝ ਅਜਿਹੇ ਪਰਿੰਦੇ ਹੁੰਦੇ ਨੇ ਜਿਹੜੇ ਗਰੁੱਪ ਦੀ ਸ਼ਕਲ ਦੇ ਵਿੱਚ ਹਿਜਰਤ ਕਰਦੇ ਨੇ। ਕੁਝ ਪਰਿੰਦੇ ਇਹ ਹਿਜਰਤ ਇਕੱਲਿਆਂ ਆਪਣੇ ਤੌਰ ਤੇ ਵੀ ਕਰਦੇ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਏ ਕਿ ਪਰਿੰਦੇ ਮੌਸਮ ਬਦਲਣ ਤੋਂ ਪਹਿਲਾਂ ਹੀ ਮਾਈਗ੍ਰੇਸ਼ਨ ਦੀ ਤਿਆਰੀ ਕਿਉਂ ਸ਼ੁਰੂ ਕਰ ਦਿੰਦੇ ਨੇ? ਕਿਉਂ ਜੇ ਹਾਲੇ ਨਾ ਤੇ ਉਹਨਾਂ ਨੂੰ ਖੁਰਾਕ ਦੀ ਕਮੀ ਦਾ ਸਾਹਮਣਾ ਹੁੰਦਾ ਏ ਤੇ ਨਾ ਹੀ ਹਾਲੇ ਮੌਸਮ ਪੂਰੀ ਤਰ੍ਹਾਂ ਬਦਲਿਆ ਹੁੰਦਾ ਏ। ਗੱਲ ਸਿੱਧੀ ਜਿਹੀ ਏ ਭਈ ਪਰਿੰਦਿਆਂ ਦੇ ਜਿਸਮ ਮੌਸਮ ਦੇ ਬਦਲਣ ਦੀ ਸੂਰਤ ਦੇ ਵਿੱਚ ਉਹਨਾਂ ਨੂੰ ਇੰਡੀਕੇਟਰ ਦੇਣਾ ਸ਼ੁਰੂ ਕਰ ਦਿੰਦੇ ਨੇ ਕਿ ਹੁਣ ਹਿਜਰਤ ਦਾ ਵੇਲਾ ਆ ਗਿਆ ਏ, ਯਾਨੀ ਹੁਣ ਮਾਈਗ੍ਰੇਸ਼ਨ ਸਟਾਰਟ ਹੋਣ ਵਾਲੀ ਏ। ਇਹਦੇ ਨਾਲ ਹੀ ਉਹ ਮਾਈਗ੍ਰੇਸ਼ਨ ਦੀ ਤਿਆਰੀ ਫੜ ਲੈਂਦੇ ਨੇ। ਸਫ਼ਰ ਲਈ એનર્ਜੀ ਜਿਸਮ ਅੰਦਰ ਇਜ਼ਾਫੀ ਖੁਰਾਕ ਦੀ ਸੂਰਤ ਦੇ ਵਿੱਚ ਸਟੋਰ ਕਰ ਲਈ ਜਾਂਦੀ ਏ। ਸਾਇੰਸਦਾਨਾਂ ਦੀ ਰਿਸਰਚ ਦੇ ਮੁਤਾਬਕ ਮਾਈਗ੍ਰੇਸ਼ਨ ਤੋਂ ਕੁਝ ਹਫ਼ਤੇ ਪਹਿਲਾਂ ਪਰਿੰਦੇ ਦੀ ਖੁਰਾਕ ਵੱਧ ਜਾਂਦੀ ਏ। ਜ਼ਾਹਰ ਏ ਖੁਰਾਕ ਵਧਣ ਦੇ ਨਾਲ ਉਹਨਾਂ ਦਾ weight ਵੀ ਵੱਧ ਜਾਂਦਾ ਏ। ਜਿਸਮ ਦੇ ਵਿੱਚ ਖੁਰਾਕ ਦੀ ਸੂਰਤ ਦੇ ਵਿੱਚ ਸਟੋਰ ਕੀਤੀ ਗਈ એનર્ਜੀ ਉਹਨਾਂ ਨੂੰ ਨਾਨ ਸਟਾਪ ਕਈ ਹਫ਼ਤਿਆਂ ਦੇ ਸਫ਼ਰ ਲਈ ਫਿਊਲ ਦਾ ਕੰਮ ਦਿੰਦੀ ਏ ਤੇ ਆਪਣੇ ਟਿਕਾਣੇ ਤੇ ਪਹੁੰਚਣ ਤੇ ਉਹਨਾਂ ਦਾ weight ਕਾਫੀ ਘੱਟ ਹੋ ਚੁੱਕਿਆ ਹੁੰਦਾ ਏ। ਕਿਉਂ ਜੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਗਰਮ ਹੁੰਦਾ ਏ, ਇੱਥੇ ਖੁਰਾਕ ਉਹਨਾਂ ਨੂੰ ਆਸਾਨੀ ਦੇ ਨਾਲ ਲੱਭ ਜਾਂਦੀ ਏ ਤੇ ਨਾਲੇ ਇਹ ਮੌਸਮ ਉਹਨਾਂ ਦੇ ਬੱਚਿਆਂ ਨੂੰ ਪਾਲਣ ਲਈ ਬੜਾ ਮਦਦਗਾਰ ਹੁੰਦਾ ਏ। ਸਾਈਬੇਰੀਆ ਤੋਂ ਹਰ ਸਾਲ ਵੱਖੋ-ਵੱਖ ਪਰਿੰਦੇ ਲੱਖਾਂ ਦੀ ਤਾਦਾਦ ਦੇ ਵਿੱਚ ਤਕਰੀਬਨ 4500 ਕਿਲੋਮੀਟਰ ਦਾ ਸਫ਼ਰ ਕਰਕੇ ਪਾਕਿਸਤਾਨ ਅੱਪੜਦੇ ਨੇ। ਜਿਸ ਰੂਟ ਵੱਲੋਂ ਉਹ ਪਾਕਿਸਤਾਨ ਆਉਂਦੇ ਨੇ ਉਹਨੂੰ ਬਰਡਸ ਇੰਟਰਨੈਸ਼ਨਲ ਰੂਟ ਨੰਬਰ 4 ਦਾ ਨਾਂ ਦਿੱਤਾ ਗਿਆ ਏ। ਇੱਥੇ ਇੱਕ ਹੋਰ ਗੱਲ ਸਾਹਮਣੇ ਆਉਂਦੀ ਏ, ਜੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਕੇ ਪਰਿੰਦਿਆਂ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਖੁਰਾਕ ਲੱਭ ਜਾਂਦੀ ਏ ਤੇ ਫਿਰ ਉਹ ਵਾਪਸ ਆਪਣੇ ਇਲਾਕਿਆਂ ਵੱਲ ਕਿਉਂ ਟੁਰ ਜਾਂਦੇ ਨੇ? ਰਿਸਰਚਰ ਦੇ ਮੁਤਾਬਕ ਇਹਨਾਂ ਇਲਾਕਿਆਂ ਵਿੱਚ ਐਸੇ ਬਹੁਤ ਸਾਰੇ ਪਰਿੰਦੇ ਨੇ ਜਿਨ੍ਹਾਂ ਨੇ ਇਹਨਾਂ ਇਲਾਕਿਆਂ ਦੇ ਮਾਹੌਲ ਨੂੰ ਅਡਾਪਟ ਕੀਤਾ ਤੇ ਇੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਪਰ ਹਾਲੇ ਵੀ ਪਰਿੰਦਿਆਂ ਦੀਆਂ ਕੁਝ ਨਸਲਾਂ ਐਸੀਆਂ ਨੇ ਜਿਹੜੀਆਂ ਮੌਸਮ ਬਦਲਣ ਤੇ ਇਹਨਾਂ ਇਲਾਕਿਆਂ ਦਾ ਰੁਖ ਕਰਦੀਆਂ ਨੇ ਤੇ ਮੌਸਮ ਬਦਲਣ ਤੇ ਵਾਪਸ ਆਪਣੇ ਇਲਾਕਿਆਂ ਵਿੱਚ ਬਰੀਡਿੰਗ ਲਈ ਟੁਰ ਜਾਂਦੇ ਨੇ। ਇਹ ਸਾਰਾ ਪ੍ਰੋਸੈਸ ਵੇਖਣ ਦੇ ਵਿੱਚ ਤੇ ਬੜਾ ਹੀ ਆਸਾਨ ਲੱਗਦਾ ਏ, ਪਰ ਇਹ ਕਈ ਮਿਲੀਅਨ ਪਰਿੰਦੇ ਹਿਜਰਤ ਤੋਂ ਬਾਅਦ ਜਦੋਂ ਆਪਣੇ ਇਲਾਕਿਆਂ ਦੇ ਵਿੱਚ ਵਾਪਸ ਪਹੁੰਚਦੇ ਨੇ ਤੇ ਉਹਨਾਂ ਵਿੱਚੋਂ ਅੱਧੇ ਮੌਸਮ, ਸਫ਼ਰ ਤੇ ਸ਼ਿਕਾਰੀਆਂ ਦੇ ਹੱਥੋਂ ਆਪਣੀ ਜ਼ਿੰਦਗੀ ਗਵਾ ਚੁੱਕੇ ਹੁੰਦੇ ਨੇ। ਬਹਰਹਾਲ ਗੱਲ ਜੋ ਵੀ ਏ, ਪਰਿੰਦਿਆਂ ਦਾ ਇਹ ਸਫ਼ਰ ਸਦੀਆਂ ਤੋਂ ਜਾਰੀ ਏ ਤੇ ਪਤਾ ਨਹੀਂ ਕਦੋਂ ਤੱਕ ਇਹ ਸਫ਼ਰ ਜਾਰੀ ਰਹੇਗਾ। ਜਦੋਂ ਇਹ ਪਰਿੰਦੇ ਦੂਜਿਆਂ ਇਲਾਕਿਆਂ ਵੱਲ ਮਾਈਗ੍ਰੇਸ਼ਨ ਕਰਦੇ ਨੇ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਉਹ ਅਗਲੇ ਸਫ਼ਰ ਵਾਸਤੇ ਬਾਕੀ ਬਚੇਗਾ ਜਾਂ ਨਹੀਂ। ਪਰਿੰਦਿਆਂ ਬਾਰੇ ਇਹ ਵੀਡੀਓ ਤੁਹਾਨੂੰ ਕੈਸੀ ਲੱਗੀ ਜ਼ਰੂਰ ਦੱਸਿਆ ਜੇ।